ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਜਿਤੇ ਬਹਾਦਰ ਸੇ ਮਰੇ ਕਰਨਾ ਨਿਤ ਆਵੇ ਸਾਹਿਬ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਖਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ, ਗੁਰ ਜੈਸਾ ਨਾਹੀ ਕੋ ਦੇਵ। ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ
ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇਸ ਸੰਗ ਚਾਰੇ, ਜਾਗਰੇ ਮਨ ਜਾਗਨ ਖਾਰੇ, ਬਿਨ ਹਰਿ ਅਵਰ ਨਾ ਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ, ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ, ਗੁਰ ਬਿਨ ਦੂਜਾ ਨਾਹੀ ਥਾਉ, ਗੁਰ ਦਾਤਾ ਗੁਰ ਦੇਵੇ ਨਾਉ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਪ ਆਠ ਪਹਿਰ ਨਾਨਕ ਗੁਰ ਜਾਪ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਤੇਗ ਬਹਾਦਰ ਸਾਹਿਬ, ਧੰਨ ਗੁਰੂ 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 ਤੇਗ ਬਹਾਦਰ ਸਾਹਿਬ। ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਏ, ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਏ। ਤੇਗ ਬਹਾਦਰ ਸਿਮਰਿਐ ਹਰ ਨਾਮ ਨਿਧ ਆਵੇ ਤਾਏ, ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ, ਤੇਗ ਬਹਾਦਰ, ਬੋਲੋ ਤੇਗ ਬਹਾਦਰ ਸਾਰੇ, ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਏ, ਤਾਏ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੇ ਤਾਏ। ਵਾਹਿਗੁਰੂ 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 ਵਾਹਿਗੁਰੂ, ਸਾਰਾ ਪੰਡਾਲ ਗੂੰਜੇ ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਢਿੱਲੇ ਉਹ ਢਿੱਲੇ ਵਾਹਿਗੁਰੂ 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 ਵਾਹਿਗੁਰੂ, ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਗੁਰੂ ਇਧਰ ਵਾਲੇ ਵੀ ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਸੀਂ ਵੀ ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। ਗਿਣਤੀ ਜ਼ਿਆਦਾ ਹੈ, ਆਵਾਜ਼ ਘੱਟ ਹੈ। ਵਾਹਿਗੁਰੂ 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 ਵਾਹਿਗੁਰੂ
ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਸੋ ਲਾਗਾ ਸੇਵ। ਪੜੋ, ਜਿਸ ਮਸਤਕ ਸੋ ਲਾਗਾ ਸੇਵ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਧੰਨ ਵਾਹ ਵਾਹ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਇੱਕੋ ਗੁਣ ਉਹਨਾਂ ਦੇ ਜੀਵਨ ਵਿੱਚੋਂ ਸਾਂਝਾ ਕਰਨਾ ਹੈ। ਇੱਕੋ ਗੁਣ, ਸਿਰਫ ਇੱਕ ਗੁਣ, ਉਹ ਵੀ ਟੂਕ ਮਾਤਰ ਇਸ਼ਾਰਾ ਪੰਛੀ ਝਾਤੀ। ਪੂਰੀਆਂ ਵਡਿਆਈਆਂ ਪੂਰੇ ਗੁਣ ਤੇ ਕੋਈ ਗਾ ਹੀ ਨਹੀਂ ਸਕਦਾ, ਕੋਈ ਵੀ ਨਹੀਂ। ਅਸੀਂ ਤੁਸੀਂ ਕੀ ਕਿੱਡੀ ਵੱਡੀ ਸ੍ਰਿਸ਼ਟੀ ਹੈ। 84 ਲੱਖ ਜੂਨ ਨੇ ਸ੍ਰਿਸ਼ਟੀ ਵਿੱਚ, 84 ਲੱਖ। ਇੱਕ ਇੱਕ ਜੂਨ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਨੇ, ਕਰੋੜਾਂ ਕਰੋੜਾਂ। ਇੱਕ ਇੱਕ ਜੂਨ ਦੇ ਵਿੱਚ ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰਨ ਕਰ ਲਵੇ ਤੇ ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਵਾਂ ਲੱਗ ਜਾਣ। ਇੰਨੇ ਜਨਮ ਧਾਰਨ ਕਰਕੇ ਵੀ ਕੋਈ ਪਿਆਰਿਓ ਗੁਰੂ ਪਿਤਾ ਜੀ ਦੇ ਗੁਣਾਂ ਦੀ ਵਡਿਆਈ ਕਰਨੀ ਚਾਹਵੇ, ਵਡਿਆਈ ਤੇ ਕਰ ਲੇਗਾ ਪਰ ਅੰਤ ਨਹੀਂ ਕੋਈ ਪਾ ਸਕੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਡਿਆਈਆਂ ਤੇ ਕਰ ਲੈਣਗੇ ਸਾਰੇ, ਪਰ ਵਡਿਆਈਆਂ ਕਰਕੇ ਕਵੇ ਕੋਈ ਮੈਂ ਅੰਤ ਪਾ ਲਾਂਗਾ, ਇਹ ਨਾਮੁਮਕਿਨ ਗੱਲ ਹੈ, ਇੰਪੋਸੀਬਲ ਗੱਲ। ਜਿਉਂ-ਜਿਉਂ ਬੰਦਾ ਵਡਿਆਈਆਂ ਕਰੇਗਾ, ਹਾਂ ਉਹਦੀ ਨੇੜਤਾ ਜ਼ਰੂਰ ਵਧੇਗੀ ਬਾਪੂ ਜੀ ਨਾਲ, ਉਹਦੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਜ਼ਰੂਰ ਹਲਕੀ ਹੋਏਗੀ। ਹੈ ਜੀ, ਵਡਿਆਈਆਂ ਗਾ ਗਾ ਕੇ, ਗੁਣ ਗਾ ਗਾ ਕੇ, ਉਹੋ ਜਿਹੇ ਗੁਣ ਥੋੜੇ ਥੋੜੇ ਉਹਦੇ ਅੰਦਰ ਪ੍ਰਵੇਸ਼ ਜ਼ਰੂਰ ਕਰਨ ਲੱਗ ਪੈਣਗੇ। ਪਰ ਜੇ ਕਵੇ ਮੈਂ ਅੰਤ ਪਾ ਲਾਂਗਾ, ਇਹ ਨਹੀਂ ਹੋ ਸਕਦਾ। ਜਿੱਥੇ ਵੀ ਪਹੁੰਚੇਗਾ ਉੱਥੇ ਪਹੁੰਚ ਕੇ ਕਹੇਗਾ ਗੁਰੂ ਪਿਤਾ ਜੀ ਤੁਸੀਂ ਬੇਅੰਤ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਤਾ ਜੀ ਦੇ ਬੇਅੰਤ ਗੁਣਾਂ ਦੇ ਵਿੱਚੋਂ ਇੱਕੋ ਗੁਣ ਅੱਜ ਆਪਾਂ ਸਾਂਝਾ ਕਰਨਾ। ਵੇਖੋ ਸਾਡੇ ਘਰਾਂ ਦੇ ਵਿੱਚ, ਮਾਫੀ ਦੇਣਾ ਜੇ ਕੋਈ ਪਰੇਸ਼ਾਨੀ ਦਾ ਸਮਾਂ ਆ ਜਾਏ ਨਾ, ਦੁੱਖ ਸੁੱਖ ਦਾ, ਬਹੁਤਿਆਂ ਤੇ ਤੁਹਾਡੇ ਤੇ ਕਿਰਪਾ ਹੈ, ਪਰ ਕਈ ਇਹੋ ਜਿਹੇ ਵੀ ਹੁੰਦੇ ਨੇ, ਚੱਲ ਔਖਾ ਵੇਲਾ ਆਇਆ, ਗੁਰਬਾਣੀ ਦਾ ਓਟ ਆਸਰਾ ਛੱਡੀਏ, ਚੱਲ ਸਿਆਣਿਆਂ ਕੋਲ ਚੱਲਦੇ ਆਂ, ਚੱਲ ਧਾਗੇ ਤਵੀਤਾਂ ਵਾਲਿਆਂ ਕੋਲ ਚੱਲਦੇ ਆਂ, ਚੱਲ ਗੁਰੂ ਘਰ ਜਾ ਕੇ ਹੁਣ ਕੀ ਕਰਨਾ ਹੈ, ਕਬਰਾਂ ਨੂੰ ਪੂਜਦੇ ਆਂ, ਮੜੀਆਂ ਮਸਾਣੀਆਂ ਤੇ ਚੱਲਦੇ ਆਂ। ਕਦੀ ਵਸਤੂ ਸ਼ਸਤਰਾਂ ਦੇ ਚੱਕਰਾਂ 'ਚ ਪੈ ਜਾਾਂਗੇ, ਕਦੇ ਨਗਾਂ ਵਾਲੀਆਂ ਮੁੰਦਰੀਆਂ ਦੇ ਚੱਕਰਾਂ 'ਚ ਪੈ ਜਾਾਂਗੇ। ਚੱਲ ਕੋਈ ਨਹੀਂ, ਇੰਨਾ ਸਮਾਂ ਹੋ ਗਿਆ ਅਰਦਾਸ ਕਰਦਿਆਂ, ਅਰਦਾਸ ਪੂਰੀ ਨਹੀਂ ਹੋਈ, ਦੂਜੀ ਥਾਂ ਤੇ ਝੋਲੀ ਵਿਛਾਉਂਦੇ ਆ ਜਾ ਕੇ। ਨਹੀਂ ਪਿਆਰਿਓ, ਜਿਹੜੀ ਗੱਲ ਮੈਂ ਅੱਜ ਕਰਨੀ ਹੈ ਨਾ ਤੁਹਾਡੇ ਨਾਲ, ਉਹ ਤੁਹਾਨੂੰ ਸਿਖਾਏਗੀ। ਘਰ ਦੇ ਵਿੱਚ ਜਿਹੋ ਜਿਹਾ ਮਰਜ਼ੀ ਮਾਹੌਲ ਆ ਜਾਏ, ਤੂੰ ਆਸਰਾ ਗੁਰੂ ਦੀ ਬਾਣੀ ਦਾ ਹੀ ਲੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਵੀ ਏ, ਕਹਿੰਦੇ ਪਿਆਰਿਆ ਇੱਕ ਗੱਲ ਆਪਣੇ ਜ਼ਿਹਨ ਵਿੱਚ ਪੱਕੇ ਤੌਰ ਤੇ ਬਿਠਾ, ਜੇ ਤੇਰੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਜਿੱਧਰ ਮਰਜ਼ੀ ਚਲਿਆ ਜਾ, ਪੂਰੀ ਪੈ ਹੀ ਨਹੀਂ ਸਕਦੀ, ਪੈ ਹੀ ਨਹੀਂ ਸਕਦੀ। ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ
ਵੱਛਾ ਹੋਵੇ ਨਾ, ਵੱਛਾ ਗਾਂ ਦਾ ਵਛੜਾ, ਕਹਿੰਦੇ ਆਪਣੀ ਗਾਂ ਮਾਂ ਦੇ ਥਣਾ ਨੂੰ ਛੱਡ ਕੇ ਦੂਜੀ ਗਾਂ ਦੇ ਥਣਾ ਤੇ ਜਾ ਕੇ ਜਦੋਂ ਮੂੰਹ ਮਾਰਦਾ ਨਾ, ਉੱਥੋਂ ਦੁੱਧ ਨਹੀਂ ਮਿਲਦਾ, ਲੱਤਾਂ ਹੀ ਪੈਂਦੀਆਂ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆ ਜਿਹੜੀ ਗੱਲ ਮੈਂ ਹੁਣ ਕਰਨ ਲੱਗਾ ਨਾ, ਤੁਹਾਨੂੰ ਸਿਖਾਵੇਗੀ ਘਰ 'ਚ ਜਿਹੋ ਜੀ ਵੀ ਸਿਚੁਏਸ਼ਨ ਹੋਵੇ, ਪੱਲਾ ਬਾਣੀ ਦਾ ਹੀ ਫੜਨਾ। ਇਹ ਗੁਰੂ ਤੇਗ ਬਹਾਦਰ ਜੀ ਅੱਜ ਸਿਖਾਉਣ ਲੱਗੇ ਨੇ ਸਾਨੂੰ। ਗੁਰੂ ਤੇਗ ਬਹਾਦਰ ਸਾਹਿਬ ਦੁਨੀਆ ਨੂੰ ਤਾਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਇਲਾਹਾਬਾਦ ਦੀ ਧਰਤੀ ਤੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੇ ਤਰਬੇਣੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਬਚਨ ਕੀਤਾ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਉਸ ਜਗ੍ਹਾ ਤੇ ਜਦੋਂ ਪਹੁੰਚੇ ਨਾ ਗੁਰੂ ਤੇਗ ਬਹਾਦਰ ਸਾਹਿਬ, ਬਹੁਤਾ ਨਾ ਕਰ ਸਕਿਓ, ਵੱਧ ਜਿੰਨਾ ਕਰੋ ਚੰਗੀ ਗੱਲ। ਚਲੋ ਜੇ ਬਹੁਤਾ ਨਹੀਂ ਕਰ ਸਕੋਗੇ, ਇੱਕ ਪਾਠ ਜਪਜੀ ਸਾਹਿਬ ਜਾਂ ਇੱਕ ਚੌਪਈ ਸਾਹਿਬ ਦਾ ਕੱਲ ਨੇਮ ਜ਼ਰੂਰ ਵਧਾਇਓ, ਵੱਧ ਕਰਿਓ ਪਾਠ। ਮਹਾਰਾਜ ਤੇਰਾ ਆਗਮਨ ਦਿਨ ਮੈਨੂੰ ਖੁਸ਼ੀ ਬੜੀ ਹੈ। ਮਹਾਰਾਜ ਅੱਜ ਉਹ ਪੂਰਨਾ ਪਾਉਣ ਲੱਗੇ ਨੇ, ਉਹ ਪੂਰਨਾ। ਇਸ ਜਗ੍ਹਾ ਦੇ ਉੱਤੇ ਧੰਨ ਮਾਤਾ ਨਾਨਕੀ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਾਨਕੀ ਜੀ ਮਹਾਰਾਜ ਦੇ ਮਾਂ ਜੀ, ਧੰਨ ਮਾਤਾ ਨਾਨਕੀ ਜੀ ਨੇ ਨਾ 6ਵੇਂ ਪਾਤਸ਼ਾਹ ਜੀ ਦੇ ਨਾਲ ਹੋਇਆ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਥੇ ਯਾਦ ਕਰਵਾਇਆ। ਬਚਨ ਪਤਾ ਕੀ ਹੋਇਆ ਸੀ? ਕਹਿੰਦੇ ਪੁੱਤਰ ਜੀ, ਅਸੀਂ ਵੈਰਾਗ ਕੀਤਾ ਕਿ ਤੇਗ ਬਹਾਦਰ ਬੜਾ ਭੋਲਾ ਭਾਲਾ ਹੈ। ਕੱਲ ਸੁਣਨ ਵਾਲੀ ਜੇ ਮਰ ਜੋੜਨ ਕਿੱਥੇ ਲੱਗੇ ਨੇ ਸਾਨੂੰ ਅੱਜ। ਕਹਿੰਦੇ ਅਸੀਂ 6ਵੇਂ ਪਾਤਸ਼ਾਹ ਜੀ ਦੇ ਅੱਗੇ ਵੈਰਾਗ ਕੀਤਾ ਕਿ ਤੇਗ ਬਹਾਦਰ ਬੜਾ ਭੋਲਾ ਭਾਲਾ ਹੈ, ਸਾਡਾ ਕੀ ਬਣੇਗਾ? ਤੇ ਕਹਿੰਦੇ ਉਸ ਵੇਲੇ ਨਾ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਇੱਕ ਕਟਾਰ ਪਾਈ ਤੇ ਕਟਾਰ ਪਾ ਕੇ ਬਚਨ ਦਿੱਤਾ, ਨਾਨਕੀ ਚਿੰਤਾ ਨਾ ਕਰ, ਤੇਰੇ ਘਰ ਜਿਹੜਾ ਪੋਤਰਾ ਹੋਵੇਗਾ ਨਾ, ਪੋਤਰਾ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੇ ਘਰ ਜਿਹੜਾ ਪੋਤਰਾ ਹੋਏਗਾ ਉਹ ਮਹਾਬਲੀ ਹੋਏਗਾ। ਮਹਾਬਲੀ ਲਫ਼ਜ਼ ਬੜੇ ਪਿਆਰੇ ਨੇ, ਸੁਣਿਓ। ਪਹਿਲਾ ਬਚਨ ਕੀਤਾ ਜਿਹੜਾ ਤੇਰੇ ਘਰ ਪੋਤਰਾ ਹੋਏਗਾ ਮਹਾਬਲੀ। ਦੂਜਾ ਬਚਨ ਕੀਤਾ ਕਹਿੰਦੇ ਧਰਮ ਯੋਧਾ। ਧਰਮ ਯੋਧਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਮਹਾਬਲੀ ਕੌਣ ਹੋ ਸਕਦਾ ਹੈ ਜੀ? ਕੋਈ ਨਹੀਂ। ਜਿਨ੍ਹਾਂ ਦੀ ਲਿਖਤ ਦੇ ਵਿੱਚ ਐਡੀ ਤਾਕਤ, ਲਿਖਤ ਪੜ੍ਹ ਕੇ ਔਰੰਗਜ਼ੇਬ ਮਰ ਗਿਆ, ਉਹਨਾਂ ਨੂੰ ਤੇ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਸੀ, ਪਰ ਸਾਡੇ ਲਈ ਪੂਰਨੇ ਪਾਏ ਨੇ, ਪੂਰਨੇ। ਉਹ ਸਿੱਖਾ ਲਾਈਫ ਦੇ ਵਿੱਚ ਸੁੱਖ ਦੁੱਖ ਆਉਣਗੇ ਤੇ ਘਬਰਾਈ ਨਾ, ਡੋਲੀ ਨਾ। ਸੁੱਖਾਂ ਦੇ ਵਿੱਚ ਵੀ ਸ਼ੁਕਰਾਨਾ ਕਰੀ ਤੇ ਦੁੱਖਾਂ ਦੇ ਵਿੱਚ ਵੀ ਕਮੀ। ਧੰਨ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਦੁੱਖਾਂ ਦੇ ਵਿੱਚ ਵੀ ਕਮੀ, ਏ ਭੀ ਦਾਤ ਤੇਰੀ ਦਾਤਾਰ। ਦੁੱਖਾਂ ਦੇ ਵਿੱਚ ਵੀ ਕਮੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਂਜੀ ਸੁਣਿਓ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਮਹਾਬਲੀ ਕੋਈ ਨਹੀਂ, ਤੇ ਤੁਸੀਂ ਸਿਆਣੇ ਹੋ, ਗੁਰੂ ਗੋਬਿੰਦ ਸਿੰਘ ਤੋਂ ਵੱਡਾ ਧਰਮ ਯੋਧਾ ਵੀ ਕੋਈ ਨਹੀਂ। ਧਰਮ ਯੋਧਾ, ਯੋਧੇ ਤੇ ਬੜੇ ਨੇ, ਪਰ ਧਰਮ ਯੋਧਾ ਇੱਕੋ ਹੀ ਹੈ, ਇੱਕੋ, ਕਲਗੀਆਂ ਵਾਲਾ, ਇੱਕੋ ਹੀ। ਮੈਂ ਇੱਕ ਦਿਨ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੀ ਟੇਪ ਸੁਣ ਰਿਹਾ ਸਾਂ, ਮੈਨੂੰ ਕੁਦਰਤੀ ਬਾਪੂ ਜੀ ਦਾ ਜਦੋਂ ਨਾਂ ਆ ਜਾਏ ਨਾ, ਆ ਦਿਲ ਚੜ੍ਹਦੀ ਕਲਾ 'ਚ ਆ ਜਾਂਦਾ ਹੈ। ਆ ਸਭ ਉਸ ਵੇਲੇ ਉਤਰਾਈਆਂ ਚੜਾਈਆਂ ਵਾਲੇ ਸਮੇਂ ਭੁੱਲ ਜਾਂਦੇ ਨੇ। ਬਸ ਇੱਕੋ ਹੀ ਪਾਤਸ਼ਾਹ ਸਾਈਂ ਦਾ ਜਦੋਂ ਚਿਹਰਾ ਸਾਹਮਣੇ ਆ ਜੇ ਕਿ ਵਾਹ ਕਲਗੀਆਂ ਵਾਲਿਆ, ਤੇਰੇ ਵਰਗਾ ਤੋਂ ਹੀ ਹੈ। ਤੂੰ ਤੇ ਸਾਨੂੰ ਉਤਰਾਈਆਂ ਚੜਾਈਆਂ ਵਿੱਚ ਵੀ ਚੜ੍ਹਦੀ ਕਲਾ 'ਚ ਰਹਿਣ ਦੀ ਜਾਚ ਸਿਖਾਤੀ, ਜਾਚ। ਬੱਚੇ ਕੋਲ ਨੇ ਤਾਂ ਵੀ ਕਹਿਣਾ ਤੇਰਾ ਸ਼ੁਕਰ, ਜੇ ਨਹੀਂ ਤਾਂ ਵੀ ਕਹਿਣਾ ਤੇਰਾ ਸ਼ੁਕਰ। ਆਨੰਦਪੁਰ ਸਾਹਿਬ ਕੋਲ ਹੈ ਤਾਂ ਵੀ ਕਹਿਣਾ ਤੇਰਾ ਸ਼ੁਕਰ। ਆਨੰਦਪੁਰੀ ਦਾ ਜੇ ਕਿਲਾ ਛੱਡਿਆ ਤਾਂ ਵੀ ਕਹਿਣਾ ਤੇਰਾ ਸ਼ੁਕਰ ਹੈ। ਇਹ ਤੋਂ ਵੱਡਾ ਤੇ ਨਹੀਂ ਨਾ ਹੋਰ ਸਾਡੀ ਲਾਈਫ 'ਚ ਕੁਝ ਹੋ ਸਕਦਾ ਹੈ ਜੀ। ਜੇ ਸਿਰ ਦੇ ਉੱਤੇ ਕਲਗੀ ਲਾਈ ਹੈ ਲੱਖਾਂ ਦੀ ਤਾਂ ਵੀ ਕਹਿਣਾ ਤੇਰਾ ਸ਼ੁਕਰ ਹੈ। ਆਪ ਰੱਬ ਨੇ ਸਾਨੂੰ ਜਾਚ ਸਿਖਾਈ, ਜਾਚ। ਜੇ ਕੋਲ ਘੋੜਾ ਹੈ ਤਾਂ ਵੀ ਕਹਿਣਾ ਤੇਰਾ ਸ਼ੁਕਰ ਹੈ।
जे चंदन दी चौंकी लखां दी चंदन दी चौंकी ओदे उत्ते कदम धर के फिर कदम जमीन ते धरदा तां वी कहना तेरा शुकर। जे माछीवाड़े दे जंगलां दे विच कंडियां दे नाल पैर बिन्ने होए ने तां वी कहना तेरा शुकर है। सत श्री अकाल। जे पैरां च जोड़ा तां वी कहना तेरा शुकर। नीला घोड़ा तां वी कहना तेरा शुकर। ते जे माछीवाड़े दे जंगलां च पैरां च जोड़ा नहीं, कोल नीला घोड़ा नहीं, तां वी कहना तेरा शुकर है। शुकर है। ओ महाराज तो वड्डा मोटिवेशनल टीचर साडा किहड़ा होर हो सकदा है। महाराज नूं वेख लिया करो। मैं कहना डिगदे होए मनां नूं वी आ हौड़ा मिल जांदा है, सहारा मिल जांदा है। महाराज मेरी लाइफ च ते दुख है ही कुछ नहीं, तू इन्नियां चीजां हंडा हंडा के विखाइयां। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जी धन बाबा दीप सिंह जी। दसो किड्डा औखा वेला होएगा ਜਦੋਂ ਕੋਲ ਰਹਿਣ ਵਾਲੇ ਜਿਹੜੇ ਕਹਿੰਦੇ ਮਹਾਰਾਜ ਤੁਹਾਡੇ ਇਸ਼ਾਰੇ ਤੇ ਮਰਨ ਲਈ ਤਿਆਰ ਆ, ਜਦੋਂ ਉਹਨਾਂ ਨੇ ਵਿਦਾਵਾ ਲਿਖਿਆ ਹੋਏਗਾ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ, ਮਹਾਰਾਜ ਦੇ ਦਿਲ ਤੇ ਕੀ ਬੀਤੀ ਹੋਏਗੀ। ਜਰਾ ਸੋਚੋ ਸੋਚੋ। ਪਰ ਵਾਹ ਮਰਦ ਗੰਬੜਿਆ ਤੇਰੇ ਵਰਗਾ ਤੂੰ ਹੀ ਹੈ, ਤੂੰ ਹੀ। ਉਦੋਂ ਵੀ ਵੱਡਾ ਜਿਗਰਾ ਰੱਖਿਆ, ਕਹਿੰਦੇ ਕੋਈ ਨਹੀਂ ਕੋਈ ਗੱਲ ਨਹੀਂ, ਇਸ ਵੇਲੇ ਮੇਰਾ ਇਮਤਿਹਾਨ ਹੋ ਰਿਹਾ, ਕੋਲ ਰਹਿਣ ਵਾਲੇ ਵੀ ਸਾਥ ਛੱਡ ਰਹੇ ਨੇ। ਮਰ ਕਹਿੰਦੇ ਕੋਈ ਚਿੰਤਾ ਨਹੀਂ, ਤੇਰਾ ਸਾਥ ਚਾਹੀਦਾ, ਬਸ ਤੇਰਾ ਸਾਥ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ ਧਿਆਨ ਨਾਲ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਮੋਟੀਵੇਸ਼ਨਲ ਟੀਚਰ ਕੋਈ ਨਹੀਂ ਸਾਡਾ। ਜਦੋਂ ਕਿਤੇ ਘਰ ਦੇ ਵਿੱਚ ਕੋਈ ਪਰੇਸ਼ਾਨੀ ਆਵੇ ਨਾ, ਬਾਜਾਂ ਵਾਲੇ ਦੀ ਤਸਵੀਰ ਵੇਖ ਲਿਆ ਕਰੋ। ਹਾਏ ਹਾਏ ਹਾਏ, ਮੈਂ ਕਹਿੰਦਾ ਸਾਰੇ ਦੁੱਖ ਭੁੱਲ ਜਾਓਗੇ ਆਪਣੇ, ਟੈਨਸ਼ਨਾਂ ਆਪ ਪਰੇ ਭੱਜ ਜਾਣਗੀਆਂ ਪਰੇ। ਕਿ ਮਹਾਰਾਜ ਨੇ ਤਾਂ ਸਾਨੂੰ ਢਾਲ ਢਾਲ ਕੇ ਵਿਖਾਇਆ, ਢਾਲ ਢਾਲ ਕੇ। ਤਾਂ ਖੈਰ ਮੈਂ ਜਿਹੜੀ ਗੱਲ ਕਰਨ ਲੱਗਾ ਸਾਂ, ਮਹਾਬਲੀ ਧਰਮ ਯੋਧਾ, ਧਰਮ ਯੋਧਾ, ਮਹਾਰਾਜ ਤੋਂ ਵੱਡਾ ਧਰਮ ਯੋਧਾ ਕੋਈ ਹੋਰ ਨਹੀਂ। ਧਰਮ ਯੋਧਾ। ਮੈਂ ਇੱਕ ਦਿਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਟੇਪ ਸੁਣ ਰਿਹਾ ਸਾਂ, ਮੈਂ ਇੱਥੋਂ ਤੁਰ ਪਿਆ ਸਾਂ ਉੱਧਰ। ਉਹਨਾਂ ਨੇ ਬੜਾ ਪਿਆਰਾ ਬਚਨ ਕੀਤਾ, ਮੈਨੂੰ ਬੜਾ ਅੱਛਾ ਲੱਗਾ, ਮੇਰੇ ਦਿਲ ਤੇ ਵੱਜੀ ਇਹ ਗੱਲ। ਕਹਿੰਦੇ ਦੁਨੀਆ ਦੇ ਉੱਤੇ ਜਿੰਨੀਆਂ ਵੀ ਜੰਗਾਂ ਹੋਈਆਂ, ਤਿੰਨ ਕਾਰਨ ਜਰ ਜੋਰੂ ਤੇ ਜ਼ਮੀਨ, ਮਾਇਆ ਦੀ ਖਾਤਰ, ਜ਼ਮੀਨਾਂ ਦੀ ਖਾਤਰ ਤੇ ਔਰਤ ਦੀ ਖਾਤਰ। ਤਿੰਨ ਕਾਰਨ ਨੇ ਹਰ ਜੰਗ ਦੇ। ਇੱਥੋਂ ਤੱਕ ਉਹਨਾਂ ਦੀ ਟੇਪ 'ਚ ਮੈਂ ਸੁਣਿਆ, ਕਹਿੰਦੇ ਜੇ ਰਮਾਇਣ ਦੇ ਵਿੱਚੋਂ ਸੀਤਾ ਜੀ ਦਾ ਕਿਰਦਾਰ ਕੱਢ ਦਿਓ, ਕਦੀ ਵੀ ਰਾਮ ਜੀ ਤੇ ਰਾਵਣ ਦਾ ਯੁੱਧ ਹੋਣਾ ਹੀ ਨਹੀਂ ਸੀ। ਭਾਵੇਂ ਉਹ ਸਮੇਂ ਦੇ ਅਵਤਾਰ ਨੇ ਰਾਮ ਜੀ। ਹੁਣ ਰਾਵਣ ਦੇ ਉਹ ਪਾਪਾਂ ਦਾ ਅੰਤ ਕਰਨ ਦੀ ਆਪ ਹੀ ਵਿਧ ਬਣਾਈ ਹੈ, ਪਰ ਕਾਰਨ ਤੇ ਇੱਕ ਔਰਤ ਹੈ ਨਾ। ਕਹਿੰਦੇ ਜੇ ਮਹਾਭਾਰਤ ਦੇ ਵਿੱਚੋਂ ਦ੍ਰੋਪਦੀ ਦੇ ਕਿਰਦਾਰ ਨੂੰ ਕੱਢ ਦਿਓ, ਯੁੱਧ ਹੋਣਾ ਹੀ ਨਹੀਂ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਇਹ ਰਾਮਦਾਸ। ਸੱਚਾਈ ਹੈ, ਕੋਈ ਛੁਪੀਆਂ ਗੱਲਾਂ ਨਹੀਂ। ਚੰਗੇ ਨੇ ਸਾਰੇ, ਹਰ ਧਰਮ ਦਾ ਸਤਿਕਾਰ ਕਰਨਾ ਸਾਨੂੰ ਸਿਖਾਇਆ ਹੈ। ਸੱਚੀ ਗੱਲ ਹੈ, ਜਿਸ ਦਿਨ ਤੁਸੀਂ ਦੂਜੇ ਧਰਮ ਦੀ ਨਰਾਦਰੀ ਕਰੋਗੇ ਨਾ ਪਿਆਰਿਓ, ਗੁਰੂ ਪਿਤਾ ਦੀ ਪਿੱਠ ਤੁਹਾਡੇ ਵੱਲੋਂ ਪਹਿਲੇ ਹੋਏਗੀ। ਮੈਂ ਸਭ ਨੂੰ ਇਕੱਠਿਆਂ ਕੀਤਾ, ਸਭ ਦਾ ਸਤਿਕਾਰ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਸੁਣਿਓ। ਜਿੰਨੀਆਂ ਵੀ ਜੰਗਾਂ ਹੋਈਆਂ ਸੰਸਾਰ ਦੇ ਉੱਤੇ ਜਰ ਜੋਰੂ ਜ਼ਮੀਨ ਦੀ ਖਾਤਰ, ਪਰ ਪੜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ। 14 ਵੱਡੀਆਂ ਜੰਗਾਂ ਲੜੀਆਂ, ਇੱਕ ਵੀ ਜੰਗ ਮਹਾਰਾਜ ਦੀ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ ਹੋਈ। ਮਹਾਰਾਜ ਦੀਆਂ ਜਿੰਨੀਆਂ ਜੰਗਾਂ ਹੋਈਆਂ ਨੇ ਸੱਚ ਦੀ ਖਾਤਰ ਤੇ ਧਰਮ ਦੀ ਖਾਤਰ ਹੋਈਆਂ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧਰਮ ਯੋਧੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ। ਹਰ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ ਧਰਮ ਯੋਧੇ। ਤੇ ਕਿਸੇ ਵੀ ਜੰਗ ਦੇ ਵਿੱਚ ਆਪ ਹਮਲਾ ਨਹੀਂ ਪਹਿਲੇ ਕਰਦੇ, ਜੇ ਕੋਈ ਕਰਨ ਆਇਆ ਉਹਦਾ ਜਵਾਬ ਦਿੰਦੇ ਨੇ। ਤੇ ਤੁਸੀਂ ਸਿਆਣੇ ਹੋ, ਧਰਮ ਯੋਧਾ ਹੋਰ ਕਿਹੜਾ ਲੱਭੋਗੇ? ਉਹ ਜੰਗ ਦੇ ਮੈਦਾਨ ਵਿੱਚ ਅਸੂਲ ਨਹੀਂ ਰਹਿੰਦੇ।
पर महाराज ने असूल कायम रखे, बच्चे ते वार नहीं, बजुर्ग ते वार नहीं, पिठ वाले पासे वार नहीं, निहत्थे ते वार नहीं, जेड़ा शरण ढह के आ गया ओदे ते वार नहीं। आखो धन गुरु रामदास जी, धन गुरु रामदास सुत्ते दे उत्ते वार नहीं, पिठ वाले पन्नेओ वार नहीं। कित्थों लभना गुरु गोबिंद सिंह साहब वर्गा? हैं जी, धर्म योद्धा, धर्म योद्धा। सारी दुनिया के शहनशाहों से तेरी तस्वीर अच्छी है, और मिला तुझ सा मुर्शिद मुझे मेरी तकदीर अच्छी है। तो खैर वो ध्यान देना, माता नानकी जी याद करवाउंदे ने गुरु तेग बहादुर साहब जी नूं कि असी 6वें पातशाह जी नूं कहा सी तेग बहादुर बड़ा ही भोला भाला है, साडा की बनेगा? ते कहंदे उस वेले 6वें पातशाह जी ने साडी झोली दे विच कटार पाई ते इन्नी गल कही सी, नानकी तेरे घर दे विच जेड़ा पोता आएगा ना वो महाबली, दूजा लफज धर्म योद्धा, तीजा लफज धनुष धुरंधर। आखो धन गुरु रामदास जी, धन गुरु रामदास जी। धनुष धुरंधर, ਉਹ ਬਾਜਾਂ वाला माई चावे एक तीर चलावे ਲੱਖਾਂ ਬੰਦਿਆਂ ਨੂੰ ਵਿੰਨ ਕੇ ਰੱਖ ਸਕਦਾ। ਉਹ ਸ੍ਰਿਸ਼ਟੀ ਦਾ ਕਰਤਾ ਹੈ, ਸ੍ਰਿਸ਼ਟੀ ਦੀ ਉਤਪਤੀ ਵੀ ਉਹਦੀ ਇੱਕ ਦ੍ਰਿਸ਼ਟੀ ਵਿੱਚ ਹੈ, ਸ੍ਰਿਸ਼ਟੀ ਦੀ ਵਿਨਾਸ਼ਕਾਰਤਾ ਵੀ ਉਹਦੀ ਇੱਕ ਦ੍ਰਿਸ਼ਟੀ ਦੇ ਵਿੱਚ ਹੈ। ਜੋ ਮਰਜ਼ੀ ਕਰ ਸਕਦਾ ਹੈ। ਰੱਬ ਹੈ ਮੇਰਾ ਕਲਗੀਆਂ ਵਾਲਾ ਰੱਬ, ਕੋਈ ਹੋਰ ਰੱਬ ਨਾ ਲੱਭਿਓ। ਕਈ ਤੇ ਐਵੇਂ ਹੀ ਗੱਲਾਂ ਕਰਨ ਲੱਗ ਪੈਂਦੇ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਹਿਤਾ, ਤੁਸੀਂ ਨਰਕਾਂ ਨੂੰ ਜਾਓਗੇ। ਮਹਾਰਾਜ ਨੇ ਆਪ ਕਿਹਾ जो हमको परमेश्वर उचना ते सब नरक कुंड में परख है। महाराज ने ते अपने आप को यह भी किया, ए बिद करत तपस्या भयो द्वै ते एक रूप होए गए हो, कि मेरे च ते परमेश्वर च फर्क कोई नहीं। दसो केड़ी गल मनोगे? फिर केड़ी मनोगे? ये ते बाबा ईश्वर सिंह जी बचन करते सी, कहते ते महाराज ने एक लकीर खिंचती, लकीर ਉਹ ਵੇਖਦੇ ਆ ਨਰਕਾਂ ਦੇ ਡਰ ਤੋਂ ਕਿਹੜਾ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹਟਦਾ ਹੈ। ਹੈ ਜੀ, बाबा ईश्वर सिंह जी राणा साहब वालियां दे बचन ने, कहंदे अबल ते सिख जांदा नहीं नरकां नूं। कहंदे जे किसे कारण करके अपनियां गलतियां करके नरकां नूं चलिया गया सिख, कहंदे नरकां 'च जाके भी इन्नी गल कह देगा ना धन गुरु गोबिंद सिंह साहब, कहंदे उत्थे सारे नरक ठंडे पै जाणगे। सोनिहाल सत श्री अकाल। डट डट के गुरु नू परमेश्वर कहना। हुणे शब्द सुने तुसी, गुर जैसा नाही को देव, जिस मस्तक भाग सो लागा सेव। सतगुर मेरा सर्व प्रतिपल है, सतगुर मेरा मार जी वल है। अखीरलियां पंक्तियां की सी, नानक सोधे सिमरत भेद, पार ब्रह्म गुर नाही भेद। ओ गुरु च ते पार ब्रह्म च कोई फर्क नहीं। ये ते महाराज ने एक लकीर खिंची है। हुण गुरु नानक साहब ने अपने आप नूं नीच किया, किते मूर्ख किया, किते हरामखोर किया, किते चोर किया, किते दीवाना किया, किते अपने आप नूं किन्नियां चीज़ां कह दित्तियां, किते कूकर किया। असीं कह सकदे? दसो ये चीज़ां कदी नहीं कह सकदे। इसे तरह गुरु गोबिंद सिंह जी ने जड़ा किया ना, जो हमको परमेश्वर उचना है ते सब नरक कुंड में, ये ते महाराज दी अपनी निम्रता है उत्थे दिखाई। असीं डट डट के परमेश्वर कहना है, ਵੱਧ ਤੋਂ ਵੱਧ ਨਰਕ ਹੀ ਮਿਲ ਜਾਣਗੇ, ਮਿਲ ਜਾਣ ਕੋਈ ਨਹੀਂ। ਉਹ ਕਲਗੀਆਂ ਵਾਲਿਆ, ਉਹ ਜੇ ਤੇਰਾ ਨਾਮ ਲੈ ਕੇ ਨਰਕ ਵੀ ਮਿਲ ਜਾਣ ਸਾਨੂੰ ਉਹ ਵੀ ਮਨਜ਼ੂਰ ਨੇ। ਹਾਂਜੀ, ਇਹੋ ਜਿਹਾ ਇਸ਼ਕ ਕਰੋ ਮਹਾਰਾਜ ਨਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਓਏ ਇੱਕ ਵਾਰੀ ਉੱਚੀ ਕਹੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ। ਅਗਲੀ ਗੱਲ ਸੁਣੋ, ਮਾਤਾ ਨਾਨਕੀ ਜੀ ਕਹਿੰਦੇ 6ਵੇਂ ਪਾਤਸ਼ਾਹ ਨੇ ਕਿਹਾ ਸੀ, ਜਿਹੜਾ ਤੇਰੇ ਘਰ ਪੋਤਾ ਹੋਏਗਾ ਨਾ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਧਰ, ਆਜਾਨ ਬਾਹੂ, ਉਹਦੀਆਂ ਬਾਹਾਂ ਦੇ ਵਿੱਚ ਅਨੇਕਾਂ ਬਾਹਾਂ ਦੀ ਤਾਕਤ ਹੋਏਗੀ, ਅਣਗਿਣਤ ਬਾਹਾਂ ਦੀ ਤਾਕਤ ਹੋਏਗੀ। ਤੇ ਅਗਲਾ ਬਚਨ ਕੀਤਾ, ਪ੍ਰਤਾਪੀ ਸੂਰਮਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। मैं फिर लफ्ज दोहरा रहा, तुहानू रस आएगा। मां बली, धर्म योद्धा, धनुष धुरंधर, आजान बाहू, प्रतापी सूरमा। ये गल सुन के तगड़ा जकारा लायो सारे रल के। कहंदे नानकी तेरे घर जेड़ा पोता होएगा ना, वो महाबली, धर्म योद्धा, धनुष धुरंधर,
ਆ ਜਾਨ ਬਾਹੂ ਪ੍ਰਤਾਪੀ ਸੂਰਮਾ ਤੇ ਸਾਰਾ ਸੰਸਾਰ ਉਹਦੀ ਪੂਜਾ ਕਰੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਜ ਸੱਚਾਈ ਏ ਕਲਗੀਧਰ ਪਿਤਾ ਦੇ, ਜਿੱਥੇ ਸਿੱਖ ਆਸ਼ਿਕ ਨੇ, ਹਿੰਦੂ ਵੀ ਕਹਿੰਦੇ ਬਾਜਾਂ ਵਾਲਾ ਸਾਡਾ ਹੈ, ਸਾਡਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਨੰਦ ਲਾਲ ਜੀ ਸਿੱਖ ਥੋੜੀ ਸੀ, ਉਹ ਤੇ ਏਡੇ ਦੀਵਾਨੇ ਬਣ ਗਏ, ਕਹਿੰਦੇ ਉਹ ਬਾਜਾਂ ਵਾਲਿਆ ਤੇਰੇ ਵਿੱਚ ਤੇ ਰੱਬ ਵਿੱਚ ਫਰਕ ਹੀ ਕੋਈ ਨਹੀਂ। ਨੰਦ ਲਾਲ ਜੀ ਕਹਿ ਰਹੇ ਹੈ ਜੀ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਉਹ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਕਲਗੀਧਰ ਤੋਂ ਆਪਣਾ ਪਰਿਵਾਰ ਲੁਟਾ ਕੇ, ਪਰਿਵਾਰ ਸ਼ਹੀਦ ਕਰਵਾ ਕੇ ਵੀ ਮੰਗਦੇ ਕੀ ਨੇ? ਮਹਾਰਾਜ ਆ ਜਿਹੜਾ ਕੰਗਾ ਕਰਦਾ ਹੈ ਨਾ, ਕੰਗੇ ਦੇ ਵਿੱਚ ਜਿਹੜੇ ਕੇਸ ਨੇ ਨਾ, ਇਹ ਕੇਸਾਂ ਸਮੇਤ ਕੰਗਾ ਮੇਰੀ ਝੋਲੀ 'ਚ ਪਾ ਦੇ। ਵਾਹਿਗੁਰੂ ਜੀ, ਵਾਹ ਵਾਹ। ਸਤਿ ਸ੍ਰੀ ਅਕਾਲ। ਮਹਾਰਾਜ ਨੇ ਬਚਨ ਕੀ ਕੀਤਾ? ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰੇਗਾ। ਉਦੋਂ ਵੀ ਕੀਤੀ, ਹੁਣ ਵੀ ਕਰਦੇ ਨੇ, ਹੁਣ ਵੀ ਕਰ ਰਹੇ ਨੇ, ਹੁਣ ਵੀ ਬਾਜਾਂ ਵਾਲੇ ਵਰਗਾ ਬਾਜਾਂ ਵਾਲਾ ਹੀ ਏ। ਸਚਾਈ ਏ ਅੱਜ ਇੱਥੇ ਕਿੰਨੇ ਹਿੰਦੂ ਵੀਰ ਬੈਠੇ ਨੇ, ਸਹਿਜਧਾਰੀ ਵੀਰ ਲੱਖਾਂ ਨੇ। ਇਹ ਬਾਅਦ ਵਿੱਚ ਪ੍ਰੋਗਰਾਮ ਸੁਣਨਾ ਹੈ ਮੇਰੇ ਨਾਲ, ਜਿੱਥੇ ਸਿੱਖ ਪਿਆਰ ਕਰਦੇ, ਲੱਖਾਂ ਸਹਿਜਧਾਰੀ ਪਿਆਰ ਕਰਦੇ ਨੇ। ਸੱਚਾਈ ਬੋਲਣ ਲੱਗਾ, ਧਿਆਨ ਨਾਲ ਸੁਣਿਓ। ਜੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣ ਵਾਸਤੇ ਨਾ ਭੇਜਦੇ ਚਾਂਦਨੀ ਚੌਂਕ, ਦੱਸੋ ਸਾਡੇ ਮੰਦਰਾਂ ਦੇ ਵਿੱਚ ਕਿੱਥੋਂ ਦੇਵੀ ਦੇਵਤਿਆਂ ਦੀ ਪੂਜਾ ਹੋਣੀ ਸੀ? ਔਰੰਗਜ਼ੇਬ ਨੇ ਤੇ ਅੱਤ ਚੁੱਕ ਲਈ ਸੀ, ਅੱਤ। 1.25 ਮਨ ਜਣੇਊ ਰੋਜ਼ ਦਾ ਲਾਉਣਾ, ਫਿਰ ਕੁਝ ਖਾਣਾ, ਛੋਟੀ ਗੱਲ ਨਹੀਂ। ਕਿੰਨਾ ਹਿੰਦੂਆਂ ਦਾ ਕਤਲੇਆਮ ਕਰਦਾ ਸੀ। ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਆਏ, ਸਾਰੇ ਜਾਣੇ ਬੇਨਤੀ ਕਰਨ ਵਾਸਤੇ, ਪੰਡਿਤ ਕਿਰਪਾ ਰਾਮ ਵਰਗੇ, ਸਾਡਾ ਧਰਮ ਖਤਰੇ 'ਚ, ਤੇ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਇਸ ਵੇਲੇ ਤੇ ਕਿਸੇ ਮਹਾਂਪੁਰਸ਼ ਦੀ, ਕਰਨੀ ਵਾਲੇ ਦੀ ਕੁਰਬਾਨੀ ਦੀ ਲੋੜ। ਤੇ ਕਲਗੀਧਰ ਪਿਤਾ 9 ਸਾਲ ਦੀ ਉਮਰ, ਕਹਿੰਦੇ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋਰ ਕਿਹੜਾ ਹੋ ਸਕਦਾ ਹੈ ਜੀ। ਸਤਿ ਸ੍ਰੀ ਅਕਾਲ। ਜੇ ਸਾਡੇ ਮੰਦਰਾਂ ਦੇ ਵਿੱਚ ਟੱਲ ਵੱਜ ਰਹੇ ਨੇ, ਕਹਿ ਦਿਆ ਕਰੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ। ਕਹਿ ਦਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ। ਇਹ ਸਾਰੀਆਂ ਤੁਹਾਡੀਆਂ ਵਡਿਆਈਆਂ ਨੇ, ਤੁਹਾਡੀਆਂ ਬਖਸ਼ਿਸ਼ਾਂ ਨੇ, ਤੁਹਾਡੀਆਂ ਰਹਿਮਤਾਂ ਨੇ। ਇਹ ਜਿਹੜਾ ਮਾਤਾ ਨਾਨਕੀ ਜੀ ਨੂੰ ਬਚਨ ਦਿੱਤਾ ਹੈ ਨਾ, ਬਚਨ ਕਿ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰੇਗਾ, ਉਦੋਂ ਵੀ ਕੀਤੀ, ਹੁਣ ਵੀ ਕਰਦੇ ਆ। ਤਾਂ ਖੈਰ ਜਿਹੜੀ ਗੱਲ ਮੈਂ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ। 7-8 ਮਿੰਟ ਵੱਧ ਤੋਂ ਵੱਧ ਮੈਂ ਤੁਹਾਡੇ ਹੋਰ ਲੈਣੇ ਨੇ। ਅੰਦਰਲੀ ਚੜ੍ਹਦੀ ਕਲਾ ਨਾਲ ਬਹਿਣਾ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਹੁਣ ਸੁਣਿਓ, ਮਾਤਾ ਨਾਨਕੀ ਜੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਪੁੱਤਰ ਜੀ ਸਾਨੂੰ 6ਵੇਂ ਪਾਤਸ਼ਾਹ ਨੇ ਆ ਬਚਨ ਕੀਤਾ ਸੀ ਕਿ ਤੁਹਾਡੇ ਘਰ ਜਿਹੜਾ ਪੋਤਾ ਹੋਏਗਾ, ਮਾਂ ਬਲੀ, ਧਰਮ ਯੋਧਾ, ਧਨੁਸ਼ ਧੁਰੰਦਰ, ਆਜਾਨ ਬਾਹੂ, ਪ੍ਰਤਾਪੀ ਸੂਰਮਾ ਹੋਏਗਾ ਤੇ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰੇਗਾ। ਪੁੱਤਰ ਜੀ ਇਹ ਬਚਨ ਪੂਰਾ ਕਦੋਂ ਹੋਏਗਾ? ਹੈ ਜੀ, ਅਸੀਂ ਕਦੋਂ ਪੋਤੇ ਦਾ ਮੂੰਹ ਵੇਖਾਂਗੇ? ਕਦੋਂ ਪੂਰਾ ਹੋਏਗਾ? ਤੇ ਹੁਣ ਆ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਕੱਲ ਆਗਮਨ ਦਿਨ ਹੈ, ਸਾਨੂੰ ਕਿੱਥੇ ਜੋੜਨ ਲੱਗੇ ਜੇ? ਸੁਣਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਜੋੜਿਆ ਕਿੱਥੇ? ਕਹਿੰਦੇ ਚੰਦੋਏ ਦਾ ਪ੍ਰਬੰਧ ਕਰੋ। ਚੰਦੋਆ ਲੱਗ ਗਿਆ ਜੀ, ਪ੍ਰਬੰਧ ਹੋ ਗਿਆ। ਹੁਣ ਆਦ ਗ੍ਰੰਥ ਦਾ ਪ੍ਰਕਾਸ਼ ਕਰਵਾਇਆ। ਹੁਣ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ, ਉਦੋਂ ਗੁਰਤਾ ਗੱਦੀ ਨਹੀਂ ਮਿਲੀ, ਆਦ ਗ੍ਰੰਥ ਦਾ ਪ੍ਰਕਾਸ਼ ਕਰਵਾਇਆ। ਤੇ ਪਿਆਰਿਓ ਉਸ ਵੇਲੇ ਕੀ ਬਚਨ ਕੀਤਾ? ਕਹਿੰਦੇ ਆਦ ਗ੍ਰੰਥ ਦਾ ਪ੍ਰਕਾਸ਼ ਕਰਕੇ ਤੇ ਸਾਰੀ ਆਦ ਬਾਣੀ ਦਾ ਪਾਠ ਪ੍ਰਾਰੰਭ ਕਰਵਾ ਦਿੱਤਾ। ਅਖੰਡ ਪਾਠ ਸਾਹਿਬ ਆਰੰਭ ਕਰਵਾਇਆ। ਅਖੰਡ ਪਾਠ ਸਾਹਿਬ ਦੀ ਮਰਿਆਦਾ ਉਦੋਂ ਦੀ ਚੱਲੀ ਹੈ। ਅਖੰਡ ਪਾਠ ਸਾਹਿਬ ਆਰੰਭ ਹੋਇਆ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ, ਪਾਠੀ ਪਤਾ ਕਿਹੜੇ ਕਿਹੜੇ ਲੱਗੇ? ਪਾਠੀ ਕਿਹੜੇ ਕਿਹੜੇ? ਪਾਠੀ ਲੱਗੇ ਜੀ ਭਾਈ ਮਤੀ ਦਾਸ ਜੀ। ਹਾਏ ਹਾਏ ਹਾਏ, ਮਤੀ ਦਾਸ ਪਿਆਰਾ ਹੋਵੇ
ਹਾਂਜੀ ਸੀਸ ਉੱਤੇ ਹਾਰਾ ਹੋਵੇ, ਲਹੂ ਦਾ ਫੁਹਾਰਾ ਹੋਵੇ, ਨਾਮ ਦਾਨ ਮੰਗਦਾ। ਭਾਈ ਮਤੀ ਦਾਸ ਜੀ ਉਸ ਵੇਲੇ ਪਾਠੀਆਂ 'ਚ ਸ਼ਾਮਲ ਹੋਏ। ਭਾਈ ਸਤੀ ਦਾਸ ਜੀ ਰੂਹ ਦੇ ਵਿੱਚ ਸੜਨਾ ਜਿਨ੍ਹਾਂ ਨੇ ਮਨਜ਼ੂਰ ਕਰ ਲਿਆ, ਪਰ ਗੁਰੂ ਤੇਗ ਬਹਾਦਰ ਦੇ ਚਰਨਾਂ ਦਾ ਇਸ਼ਕ ਨਹੀਂ ਛੱਡਿਆ। ਹਿੰਦੂ ਹੀ ਨੇ, ਕਿੰਨੇ ਆਸ਼ਿਕ ਨੇ ਗੁਰੂ ਘਰ ਦੇ, ਹਾਂਜੀ। ਤੇ ਪਾਠੀਆਂ ਦੇ ਵਿੱਚ ਲੱਗੇ ਭਾਈ ਦਿਆਲਾ ਜੀ। ਭਾਈ ਜੀ ਦਿਆਲਾ ਹੋਵੇ, ਦੇਗ ਦਾ ਉਬਾਲਾ ਹੋਵੇ। ਹਾਏ ਹਾਏ ਹਾਏ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਾਠੀਆਂ ਵਿੱਚ ਲੱਗੇ ਭਾਈ ਗੁਰਦਿੱਤਾ ਜੀ, ਭਾਈ ਗੁਰਬਖਸ਼ ਰਾਏ ਜੀ। ਇਹ ਰੰਗੀਆਂ ਰੂਹਾਂ ਪਾਠੀਆਂ ਦੇ ਵਿੱਚ ਸ਼ਾਮਲ ਹੋਈਆਂ। ਤੇ ਪਿਆਰਿਓ, ਵੱਡੀ ਗੱਲ ਮਹਾਰਾਜ ਨੇ ਹੁਕਮ ਲਾਇਆ ਇਹ ਦੋਵਾਂ ਮਾਤਾਵਾਂ ਨੂੰ ਕਿ ਸਾਰਾ ਪਾਠ ਆਪ ਸ਼ਰਧਾ ਤੇ ਭਾਵਨਾ ਦੇ ਨਾਲ ਬਹਿ ਕੇ ਸੁਣਨਾ ਹੈ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ, ਦੋਵੇਂ ਮਾਤਾਵਾਂ ਸਾਡੀਆਂ, ਕਹਿੰਦੇ ਸ਼ਰਧਾ ਤੇ ਭਾਵਨਾ ਦੇ ਨਾਲ ਪਾਠ ਸਰਵਣ ਕਰਨਾ ਹੈ। ਤੇ ਜਦੋਂ ਪਾਠ ਦੀ ਹੋਈ ਸਮਾਪਤੀ, ਖੁੱਲੇ ਅਸਮਾਨ ਥੱਲੇ ਗੁਰੂ ਦਾ ਲੰਗਰ ਅਟੁੱਟ ਵਰਤਿਆ। ਖੁੱਲੇ ਅਸਮਾਨ ਥੱਲੇ ਗਰੀਬਾਂ ਦੀ, ਅਨਾਥਾਂ ਦੀ ਸੇਵਾ ਕੀਤੀ ਗਈ। ਹਾਂਜੀ, ਗਰੀਬਾਂ ਅਨਾਥਾਂ ਦੀ। ਆ ਪੂਰਨੇ ਸਾਡੇ ਲਈ ਉਦੋਂ ਦੇ ਪਾਏ ਨੇ ਸਤਿਗੁਰਾਂ ਨੇ। ਉਹ ਲੋੜਵੰਦਾਂ ਦੀ ਬਾਹ ਫੜ ਲੈ, ਗਰੀਬਾਂ ਦੀ ਸੇਵਾ ਕਰ। ਖੁੱਲੇ ਅਸਮਾਨ ਥੱਲੇ ਲੰਗਰ ਚੱਲਿਆ, ਗਰੀਬਾਂ ਅਨਾਥਾਂ ਦੀ ਸੇਵਾ ਹੋਈ। ਤੇ ਇਸ ਤੋਂ ਬਾਅਦ ਪਿਆਰਿਓ ਬਿੱਧ ਬਣੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ ਇਸ ਧਰਤੀ ਤੇ ਆਏ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੇਖੋ, ਜੇ ਮਾਤਾ ਨਾਨਕੀ ਜੀ ਕਹਿ ਰਹੇ ਨੇ ਘਰ 'ਚ ਪੋਤਾ ਚਾਹੀਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੋੜ ਕਿੱਥੇ ਰਹੇ ਨੇ? ਬਾਣੀ ਨਾਲ, ਬਾਣੀ ਨਾਲ। ਉਹ ਅਸੀਂ ਉਹਨਾਂ ਦਾ ਆਗਮਨ ਦਿਨ ਮਨਾ ਰਹੇ ਹਾਂ ਕੱਲ। ਪੂਰੇ ਵਰਲਡ 'ਚ ਮਨਾਇਆ ਜਾਣਾ ਹੈ। ਛੋਟੇ ਤੋਂ ਛੋਟਾ ਕੰਮ, ਵੱਡੇ ਤੋਂ ਵੱਡਾ ਕੰਮ, ਛੋਟੀ ਤੋਂ ਛੋਟੀ ਸਮੱਸਿਆ, ਵੱਡੀ ਤੋਂ ਵੱਡੀ ਸਮੱਸਿਆ, ਕੁਝ ਵੀ ਸਾਡੇ ਘਰ 'ਚ ਸਮਾਂ ਬਣ ਜੇ, ਸਾਡੇ ਦਿਮਾਗ ਦਾ ਚੈਨਲ ਜਾਵੇ ਸਹਿਜ ਪਾਠ ਵੱਲ, ਸਾਡੇ ਦਿਮਾਗ ਦਾ ਚੈਨਲ ਜਾਵੇ ਸੁਖਮਨੀ ਸਾਹਿਬ ਵੱਲ, ਸਾਡੇ ਦਿਮਾਗ ਦਾ ਚੈਨਲ ਜਾਵੇ ਜਪਜੀ ਸਾਹਿਬ ਵੱਲ, ਸਾਡੇ ਦਿਮਾਗ ਦਾ ਚੈਨਲ ਜਾਵੇ ਚੌਪਈ ਸਾਹਿਬ ਵੱਲ, ਸਾਡੇ ਦਿਮਾਗ ਦਾ ਚੈਨਲ ਜਾਵੇ ਗੁਰਮੰਤਰ ਮੂਲ ਮੰਤਰ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਆਪਣੇ ਮਨਾਂ ਦੇ ਉੱਤੇ ਪੱਕਾ ਪ੍ਰਣ ਕਰ ਲਓ, ਸਾਡੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜਾਏਗਾ ਨਾ, ਉਹਨੂੰ ਦੂਰੋਂ ਮੱਥਾ ਟੇਕਾਂਗੇ। ਜਿਹੜਾ ਕਹੇਗਾ ਨਾ ਮੈਂ ਤੇਰਾ ਗੁਰੂ ਆ, ਦੂਰੋਂ ਮੱਥਾ ਟੇਕ ਦਾਂਗੇ, ਬਈ ਚੰਗਾ ਹੋਏਗਾ ਵੱਡਾ, ਆਪਣੇ ਘਰ ਰਾਜੀ ਰਹਿ ਯਾਰ, ਮੈਂ ਤੇਰੀ ਨਰਾਦਰੀ ਨਹੀਂ ਕਰਨੀ, ਆਪਣੇ ਘਰ ਰਾਜੀ ਰਹੋ। ਮੇਰੇ ਲਈ ਗੁਰੂ ਤੇ ਮੇਰਾ ਕਲਗੀਆਂ ਵਾਲਾ, ਮੇਰਾ ਗੁਰੂ ਨਾਨਕ ਹੈ, ਮੇਰਾ ਗੁਰੂ ਰਾਮਦਾਸ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਤੇ ਸੰਗਤ ਮੈਂ ਉਹ ਸਾਧੂ ਦੀ ਜ਼ਰੂਰ ਕਰਾਂਗਾ ਜਿਹੜਾ ਮੈਨੂੰ ਗੁਰੂ ਦੇ ਲੜ ਲਾਏਗਾ। ਜ਼ਰੂਰ ਉਹ ਗੁਰੂ ਦੇ ਕੀਰਤਨੀਆਂ ਦਾ, ਮਹਾਂਪੁਰਖਾਂ ਦਾ, ਰੰਗ ਰਤੜੇ ਗੁਰਸਿੱਖਾਂ ਦਾ, ਨਾਮ ਜਪਣ ਵਾਲਿਆਂ ਦਾ ਮੈਂ ਆਦਰ ਕਰਾਂਗਾ ਜਿਹੜੇ ਮੈਨੂੰ ਗੁਰੂ ਨਾਲ ਜੋੜਨਗੇ। ਪਰ ਗੁਰੂ ਤੇ ਗੁਰੂ ਹੀ ਹੈ ਨਾ, ਗੁਰੂ ਗੁਰੂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੋਈ ਵੀ ਘਰ 'ਚ ਸਮਾਂ ਬਣ ਜੇ, ਬਸ ਸਾਡਾ ਧਿਆਨ ਬਾਣੀ ਵੱਲ ਜਾਵੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰ। ਗੁਰੂ ਮਿਹਰ ਕਰੇ। ਸਮਾਂ ਸਮਾਪਤੀ ਦਾ ਹੋ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ 'ਚ ਹਾਜ਼ਰੀਆਂ ਲਾਇਓ। ਤੇ ਮੈਂ ਇੱਕ ਵਾਰੀ ਇਹ ਪੰਕਤੀਆਂ ਦੁਹਰਾ ਲਾਂ, ਉਸ ਤੋਂ ਬਾਅਦ ਸੰਗਤਾਂ ਦਾ ਹੁਕਮ ਹੈ ਇੱਕ ਸ਼ਬਦ ਪੜ੍ਹਨ ਬਾਰੇ। ਕੋਈ ਕਹਿ ਰਿਹਾ ਜੇ ਤੁਸੀਂ ਨਾ ਫੜਦੇ ਬਾਂਹ, ਕੋਈ ਕਹਿ ਰਿਹਾ ਸਾਡੀ ਕਦੇ ਨਾ ਛੱਡਿਓ ਬਾਂਹ। ਹੁਣ ਜਿਵੇਂ ਵੀ ਗੁਰੂ ਪਿਤਾ ਜੀ ਬਿਦ, ਹਾਂਜੀ, ਤੇ ਮੈਂ ਗੁਰਬਾਣੀ ਦੇ ਵਿੱਚੋਂ ਸ਼ਬਦ ਪੜਾਂਗਾ ਇਸ ਤੋਂ ਬਾਅਦ 5-7 ਮਿੰਟ ਦਾ। ਤੇ ਜਿਹੜਾ ਇਹ ਧਾਰਮਿਕ ਗੀਤ ਨੇ ਇਹ YouTube ਤੇ ਅਪਲੋਡ ਹੋਏ ਨੇ, ਜਰੂਰ ਸੁਣਿਓ YouTube ਤੇ ਜਾ ਕੇ। ਆਓ ਪਹਿਲੇ ਇੱਕ ਵਾਰੀ ਇਹ ਪੰਕਤੀਆਂ ਦੁਹਰਾਓ, ਉਸ ਤੋਂ ਬਾਅਦ ਫਿਰ ਉੱਠਿਓ ਕੋਈ ਨਾ 5-7 ਮਿੰਟ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਰਿਓ ਕਿਰਪਾ ਪਿਆਰ ਨਾਲ, ਪਹਿਲੇ ਪੜਿਓ ਜੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਏ
सो लागा सेव जिस मस्तक पाग, सो लागा सेव। बोलो गुर जैसा नाही को देव, गुर जैसा नाही को देव जिस मस्तक पाग, सो लागा सेव जिस मस्तक पाग, सो लागा सेव। वाहिगुरु वाहिगुरु वाह सारे वाहिगुरु 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 सब दी आवाज आवे, सब दी गुरु, कोई रसना खाली न रहे जी। गुरु वाहिगुरु 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 वाहे संगत वालों शब्द का हुक्म है तो गुरु गोबिंद सिंह साहब के प्यारे मिठे बोल पढ़ लो। सारे कृपा करो 2-4 मिनटां लई, फिर आपां समाप्ति करनी। सारी संगत बोलो तेग बहादुर सिमरे, तेग बहादुर सिमरे, तेग बहादुर सिमरे, सारे तेग बहादुर सिमरे। करनो नित आवे ताए, सब थाई होए सहाय, तेग बहादुर सिमरे, तेग बहादुर सिमरे, तेग बहादुर सिमरे, तेग बहादुर सिमरे। प्रथम पगौती सिमर के गुरु नानक लई ते आए। प्रथम पगौती सिमर के गुरु नानक लई ते आए। फिर अंगद ते गुर अमरदास रामदास होई सहाय। कर नौ निद आवे ताए सब थाई होए सहाय। तेग बहादुर सिमरे, तेग बहादुर सिमरे, तेग बहादुर सिमरे। सारी संगत शुकराना
अर्जन हर गोबिंद नो, अर्जन हर गोबिंद नो, सिमरो श्री हर राय। अर्जन हर गोबिंद नो, सिमरो श्री हर राय। श्री हर कृष्ण बोलो, श्री हर कृष्ण सारे, श्री हर कृष्ण ते आइए, जिस डिठे सब दुख जाए। तेग बहादुर सिमरे, करनो निध आवे ताए। सब ठाई होए सहाय, सब ठाई होए सहाय। तेग बहादुर सिमरे, पढ़ो तेग बहादुर सिमरे है। तेग बहादुर सिमरिया, तेग बहादुर सिमरिया। करनो निद आवे ताए, सब ठाई होए सहाय। तेग बहादुर सिमरे, 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 सत श्री अकाल। धन गुरु रामदास जी, धन गुरु रामदास जी। प्यार न लखो न जी धन बाबा। हे बस ਕੀਰਤਨ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ ਕਰਿਓ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ। ਮੈਂ ਰੋਜ਼ ਬੇਨਤੀ ਕਰਦਾ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਤੇ 3 ਵੇਲੇ ਮੈਂ ਤੁਹਾਡੇ ਘਰਾਂ 'ਚ ਆਉਣਾ ਔਰ ਰੋਜ਼ ਸੱਦਾ ਦੇਣਾ। ਜਦੋਂ ਅੰਮ੍ਰਿਤਸਰ ਆਓ, ਜਿੰਨੀ ਵਾਰੀ ਆਓ, ਆਪਣੀਆਂ ਅੱਖਾਂ ਨਾਲ ਲਾ ਕੇ ਦੇਖੋ। ਰਾਮ ਤੀਰਥ ਰੋਡ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਚੱਲ ਰਿਹਾ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ। ਔਰ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਦਾ, CBSE ਸਕੂਲਾਂ 'ਚ ਪਹਿਲੇ ਰੇਟ ਪਤਾ ਕਰਕੇ ਆਇਓ, ਫਿਰ ਉਸ ਸਕੂਲ ਵਿੱਚ ਰੇਟ ਪਤਾ ਕਰਿਓ। ਬਿਲਕੁਲ ਨਾਰਮਲ ਜੀਆਂ ਫੀਸਾਂ ਤੇ ਬੱਚੇ ਦੋਵੇਂ ਪੜ੍ਹਾਈਆਂ ਕਰ ਰਹੇ ਨੇ। ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। 20 ਰੁਪਏ ਦੀ ਪਰਚੀ, 2 ਦਿਨ ਦੀ ਦਵਾਈ ਦਿੱਤੀ ਜਾਂਦੀ। ਇੱਕੋ ਛੱਤ ਥੱਲੇ ਬਾਕੀ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਅਲਟਰਾਸਾਊਂਡ, ਐਕਸ-ਰੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਹ ਸਭ ਕੁਝ ਲਾਗਤ ਮੁੱਲ ਨਾਲ। ਇਸ ਤੋਂ ਇਲਾਵਾ ਮਹਾਰਾਜ ਜੀ ਦੀ ਮਿਹਰ ਨਾਲ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਟਿਫਨ 'ਚ ਲੰਗਰ ਪੈਕ ਕਰਕੇ ਪਹੁੰਚਾਉਣ ਦੀ ਸੇਵਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਰੋਜ਼ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਉਣ ਦੀ ਸੇਵਾ ਹੁੰਦੀ। ਇਸ ਤੋਂ ਇਲਾਵਾ ਜੀ ਦਇਆ ਪ੍ਰਵਾਨ ਪਾਰਕ ਬਣ ਰਿਹਾ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਨਾਲ ਗੁਰਦੁਆਰਾ ਸਾਹਿਬ, ਵੱਡਾ ਦੀਵਾਨ ਹਾਲ, ਸਰਾਂ ਬਣ ਰਹੀ। ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਹੋ, ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਕੀਰਤਨ ਦੀ ਸਾਰੀ ਸੇਵਾ ਲਈ, ਆਪ ਜੀਆਂ ਦਾ ਸ਼ੁਕਰਾਨਾ ਹੈ ਜੀ। ਪਿਆਰ ਸਹਿਤ ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਤੇ ਇਹ ਨਵੀਂ ਚਿਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ
ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।